ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰ ਅਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤਿਓ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਧੰਨਵਾਦ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਆਈਫੋਨ, ਐਂਡਰਾਇਡ ਦੀ ਐਪਸ ਦੇ ਰਾਹੀਂ ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ ਅੱਜ ਮਾਰਚ ਦੀ 13 ਤਰੀਕ ਆ ਅਤੇ ਦਿਨ ਜਿਹੜਾ ਉਹ ਸ਼ੁੱਕਰਵਾਰ ਹੈਗਾ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਹੀ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਸੁੱਚਾ ਸਿੰਘ, ਸ਼੍ਰੀ ਮਾਛੀਵਾੜਾ ਸਾਹਿਬ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ ਯੂਬਾ ਸਿਟੀ, ਗੁਰਮੀਤ ਸਿੰਘ ਗਿੱਲ, ਕਲੋਵਿਸ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬੀਸਲਾ ਪਰਵਾਟ ਫਰੈਜ਼ਨੋ, ਬੁੱਲਾ ਸਿੰਘ ਰਾਣਾ ਯੂਬਾ ਸਿਟੀ, ਹਰਜੀਤ ਸਿੰਘ ਲੈਥਰੋਪ, ਕਰਮਜੀਤ ਸਿੰਘ ਟਰਲੋਕ, ਅਵਤਾਰ ਸਿੰਘ ਸੰਧੂ, ਮੇਜਰ ਸਿੰਘ ਸਿੱਧੂ, ਬਿੰਦਰ ਧਾਲੀਵਾਲ, ਗੁਰਚਰਨ ਸਿੰਘ, ਸਤਨਾਮ ਸਿੰਘ ਧਾਲੀਵਾਲ, ਰਮਿੰਦਰ ਬਸਰਾ, ਜੱਸੀ ਗਿੱਲ ਪਲੰਬਿੰਗ ਵਾਲੇ, ਸੁੱਖਾ ਸਿੰਘ ਆਖਲੇ, ਸਾਰੇ ਜਾਣੇ ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਅਤੇ ਹਰਜੋਤ ਸਿੰਘ ਜੀ, ਅੱਜ ਦਾ ਜਿਹੜਾ ਮੇਨ ਜਿਹੜੀ ਆਪਾਂ ਜੇ ਗੱਲ ਕਰਦੇ ਜਾਈਏ ਤਾਂ ਕਰੋਨਾ ਵਾਇਰਸ ਦੇ ਨਾਲ ਸੰਬੰਧਿਤ ਆਪਣੀਆਂ ਜਿਹੜੀਆਂ ਅਹਿਮ ਖਬਰਾਂ ਰਹਿਣਗੀਆਂ, ਕਿਉਂਕਿ ਵਿਸ਼ਵ ਭਰ ਦੇ ਵਿੱਚ ਇਸ ਦਾ ਜਿਹੜਾ ਕੋਹਰਾਮ ਆ, ਹਾਹਾਕਾਰ ਇਸ ਦੇ ਕਰਕੇ ਜਿਹੜੀ ਉਹ ਜ਼ਰੂਰ ਮਚੀ ਹੋਈ ਆ। ਸੋ ਅਮਰੀਕਾ ਦੇ ਵਿੱਚ ਇਸ ਦਾ ਕੀ ਅਸਰ ਚੱਲ ਰਿਹਾ, ਸੋ ਉਸ ਦੇ ਬਾਰੇ ਸੰਬੰਧਿਤ ਆਪਾਂ ਗੱਲਬਾਤ ਕਰਦੇ ਹਾਂ। ਅਤੇ ਹੁਣ ਦੀ ਜਿਹੜੀ ਸਭ ਤੋਂ ਵੱਡੀ ਖਬਰ ਜਿਹੜੀ ਇਸ ਟਾਈਮ ਇਹ ਆ ਰਹੀ ਵੀ ਰਾਸ਼ਟਰਪਤੀ ਟਰੰਪ ਉਹਨਾਂ ਨੇ ਅੱਜ ਕੈਲੀਫੋਰਨੀਆ ਟਾਈਮ ਦੁਪਹਿਰ 12 ਵਜੇ ਅਤੇ ਈਸਟਰਨ ਟਾਈਮ ਦੇ ਮੁਤਾਬਕ ਦੁਪਹਿਰ 3 ਵਜੇ ਜਿਹੜਾ ਆ ਮੁਲਕ ਨੂੰ ਸੰਬੋਧਨ ਕਰਨਾ ਆ। ਅਤੇ ਇਹ ਕਹਿੰਦੇ ਆ ਵੀ ਹੈਗਾ ਆ ਵੀ ਰਾਸ਼ਟਰਪਤੀ ਟਰੰਪ ਇਸ ਕਰੋਨਾ ਵਾਇਰਸ ਦੀ ਬਿਮਾਰੀ ਨੂੰ ਜਿਹੜਾ ਨੈਸ਼ਨਲ ਐਮਰਜੈਂਸੀ ਜਿਹੜੀ ਉਹ ਘੋਸ਼ਿਤ ਕਰਨ ਜਾ ਰਹੇ ਆ। ਆਲਰੇਡੀ ਪਿਛਲੇ ਕਈ ਦਿਨਾਂ ਤੋਂ ਰਾਸ਼ਟਰਪਤੀ ਟਰੰਪ ਪ੍ਰਸ਼ਾਸਨ ਦੇ ਉੱਤੇ ਦਬਾਅ ਪਾਇਆ ਜਾ ਰਿਹਾ ਸੀ ਚੌਂ ਚੁਫੇਰਿਓਂ ਵੀ ਇਸ ਨੂੰ ਨੈਸ਼ਨਲ ਐਮਰਜੈਂਸੀ ਘੋਸ਼ਿਤ ਕਰੋ ਤਾਂ ਜੋ ਫੀਮਾ ਦੇ ਕੋਲ ਅਤੇ ਹੋਰ ਜਿਹੜੇ ਫੰਡਸ ਆ ਇਸ ਪਾਸੇ ਡਾਇਵਰਟ ਹੋ ਸਕਣ ਅਤੇ ਇਸ ਦੇ ਇਲਾਜ ਦੇ ਲਈ ਅਤੇ ਲੋਕਾਂ ਦੀ ਜਿਹੜੀ ਟੈਸਟਿੰਗ ਦੇ ਲਈ ਅਤੇ ਇਹ ਪੀੜਤਾਂ ਦੇ ਜਿਹੜੇ ਹੈਗੇ ਨੇ ਵੀ ਉਹਨਾਂ ਨੂੰ ਸਹੀ ਟਾਈਮ 'ਤੇ ਸਹੀ ਤਰੀਕੇ ਦੇ ਨਾਲ ਇਲਾਜ ਹੋ ਸਕੇ, ਉਸ ਦੇ ਵੱਲ ਨੂੰ ਜਿਹੜੀ ਫੰਡਿੰਗ ਆ ਉਹ ਮੁਹੱਈਆ ਹੋ ਸਕੇ। ਜੀ, ਅੱਜ ਦੀ ਸਵੇਰ ਤੱਕ ਪੂਰੀ ਦੁਨੀਆ 'ਚ 1,35,000 ਲੋਕ ਜਿਹੜੇ ਆ ਕਰੋਨਾ ਵਾਇਰਸ ਦੇ ਨਾਲ ਇਨਫੈਕਟਡ ਹੋ ਚੁੱਕੇ ਹੈਗੇ ਆ। ਇਹ ਜੌਨ ਹੌਪਕਿੰਸ ਯੂਨੀਵਰਸਿਟੀ ਜਿਹੜਾ ਹੈ ਉਹ ਡਾਟਾ ਮਿੰਟ ਬਾਈ ਮਿੰਟ ਜਿਹੜਾ ਉਹ ਰਿਲੀਜ਼ ਕਰ ਰਹੀ ਹੈਗੀ ਆ। ਹੁਣ ਤੱਕ 5,000 ਲੋਕਾਂ ਦੀ ਵਰਲਡ ਵਾਈਡ ਜਿਹੜੀ ਆ ਮੌਤ ਹੋ ਚੁੱਕੀ ਹੈਗੀ ਆ। US ਦੇ ਵਿੱਚ 1,700 ਨੋਨ ਕੇਸਿਸ ਹੋ ਗਏ ਆ ਜਿਹੜੇ ਕਰੋਨਾ ਵਾਇਰਸ ਜਿਨ੍ਹਾਂ ਨੂੰ ਹੋ ਚੁੱਕੀ ਹੈਗੀ ਆ। 40 ਜਾਣਿਆਂ ਦੀ ਜਿਹੜੀ ਮੌਤ ਹੋ ਚੁੱਕੀ ਆ ਜੌਨ ਹੌਪਕਿੰਸ ਯੂਨੀਵਰਸਿਟੀ ਦੇ ਮੁਤਾਬਕ। ਜਿਹੜੀਆਂ ਹੁਣ ਟਰੰਪ ਐਡਮਿਨਿਸਟ੍ਰੇਸ਼ਨ ਨੇ ਇੱਕ ਜਿਹੜੀ ਕਿੱਟ ਹੈਗੀ ਆ FDA ਨੂੰ ਕਿਹਾ ਆ ਵੀ ਉਸ ਨੂੰ ਜਲਦੀ ਤੋਂ ਜਲਦੀ ਅਪਰੂਵਲ ਦਿੱਤਾ ਜਾਵੇ ਅਤੇ ਜਿਹੜੀ ਨਵੀਂ ਕਿੱਟ ਆਊਗੀ, ਕਿਉਂਕਿ ਜਿਹੜੀਆਂ ਪੁਰਾਣੀਆਂ ਕਿਟਸ ਆ ਕਹਿੰਦੇ ਉਹ ਕਈ ਤਾਂ ਪੂਰੀਆਂ ਹੀ ਨਹੀਂ ਸੀ ਕੈਲੀਫੋਰਨੀਆ ਦੇ ਵਿੱਚ ਇਹ ਖਬਰਾਂ ਆ ਰਹੀਆਂ। ਹੁਣ ਜਿਹੜੀਆਂ ਨਵੀਆਂ ਕਿਟਸ ਟੈਸਟ ਕਰਨ ਲਈ ਆਉਣਗੀਆਂ ਕਹਿੰਦੇ 10 ਟਾਈਮਜ਼ ਮੋਰ ਫਾਸਟਰ ਹੈਗੀ ਆ, ਪਰ ਸਟਿਲ ਲੋਕ ਕਈ ਜਿਹੜੇ ਮੈਂ ਨਿਊਜ਼ ਪੜ੍ਹ ਰਿਹਾ ਸੀ ਵੀ 72 ਘੰਟੇ ਵੀ ਲੱਗ ਰਹੇ ਹੈਗੇ ਆ ਰਿਜ਼ਲਟਸ ਆਉਣ ਨੂੰ। ਬਿਲਕੁਲ, ਹੁਣੇ ਜਿਹੜਾ ਕੁਛ ਚਿਰ ਪਹਿਲਾਂ ਵੀ ਜਿਹੜੇ ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਆ ਉਹਨਾਂ ਨੇ ਵੀ ਇੱਕ ਐਗਜ਼ੀਕਿਊਟਿਵ ਆਰਡਰ ਵੀ ਜਿਹੜਾ ਉਹ ਸਾਈਨ ਕੀਤਾ, ਜਿਸ ਦੇ ਵਿੱਚ ਸੂਬੇ ਦੀਆਂ ਜਿਹੜੀਆਂ ਸ਼ਕਤੀਆਂ ਆ ਉਸ ਨੂੰ ਜਿਹੜਾ ਵਧਾਇਆ ਆ। ਕਹਿੰਦੇ ਵੀ ਇਸ ਸ਼ਕਤੀ ਦੇ ਅਨੁਸਾਰ ਜਿਹੜਾ ਸੂਬਾ ਆ ਕੈਲੀਫੋਰਨੀਆ ਸਟੇਟ ਆ ਉਹ ਪ੍ਰੋਪਰਟੀ ਨੂੰ ਵੀ ਸੀਜ਼ ਕਰ ਸਕਦਾ ਆ ਜੇ ਪਬਲਿਕ ਹੈਲਥ ਐਮਰਜੈਂਸੀ ਜਿਹੜੀ ਆ ਉਹ ਬਣਦੀ ਆ। ਅਤੇ ਕਈ ਜਿਹੜੀਆਂ ਸਿਵਲ ਸਰਵਿਸਿਜ਼ ਹੈਗੀਆਂ ਆ, ਹਾਇਰਿੰਗ ਰਿਸਟ੍ਰਿਕਸ਼ਨਸ ਆ, ਉਹਨਾਂ ਨੂੰ ਵੇਵ ਆਫ ਜਿਹੜਾ ਉਹ ਕੀਤਾ ਜਾ ਸਕਦਾ ਆ ਇਸ ਐਮਰਜੈਂਸੀ ਦੇ ਨਾਲ। ਇਸ ਜਿਹੜੇ ਸਿਚੁਏਸ਼ਨ ਸਥਿਤੀ ਬਣੀ ਆ ਉਸ ਦੇ ਨਾਲ ਨਜਿੱਠਣ ਦੇ ਲਈ ਉਹ ਉਦਾਹਰਨ ਜਿਹੜੇ ਹਰਜੋਤ ਸਿੰਘ ਜੀ ਟੈਸਟ ਕਿਟਸ ਦੀ ਕਹਿੰਦੇ ਇੱਦਾਂ ਦੇ ਰਿਹਾ ਵੀ ਤੁਸੀਂ ਪ੍ਰਿੰਟਰ ਲੈਣ ਜਾਓ, ਪ੍ਰਿੰਟਰ ਤਾਂ ਲੈ ਆਓ। ਕਹਿੰਦੇ ਵੀ ਜਿਹੜੇ FDA ਦੇ ਦੁਆਰਾ CDC ਦੇ ਦੁਆਰਾ ਫੈਡਰਲ ਲੈਵਲ ਤੋਂ ਜਿਹੜੀਆਂ ਟੈਸਟਿੰਗ ਕਿਟਸ ਆਈਆਂ ਵੀ ਉਹ ਪ੍ਰਿੰਟਰ ਤੁਸੀਂ ਲੈ ਲਓ ਅਤੇ ਵਿੱਚ ਜਿਹੜੀ ਸਿਆਹੀ ਹੋਵੇ ਨਾ, ਇੰਕ ਹੋਵੇ ਨਾ। ਸੋ ਇਸ ਤਰੀਕੇ ਦੀਆਂ ਕਿੱਟਾਂ ਜਿਹੜੀਆਂ ਪਹੁੰਚੀਆਂ ਆ। ਹੁਣ ਕਹਿੰਦੇ ਵੀ ਕਈ ਜਿਹੜੀਆਂ ਪ੍ਰਾਈਵੇਟ ਲੈਬਸ ਹੋਰ ਸਾਰੇ ਜਾਣੇ ਇਸ ਦੇ ਵਿੱਚ ਮਿਲ ਜੁਲ ਕੇ ਹੰਬਲਾ ਮਾਰਨ ਦੇ ਲਈ ਜਿਹੜੇ ਉਹ ਲੱਗੇ ਹੋਏ ਨੇ। ਇਹ ਹਰਜੋਤ ਸਿੰਘ ਜੀ ਹੁਣ ਜਦੋਂ ਇੱਕ ਵਾਰੀ ਟੈਸਟਿੰਗ ਕਿਟਸ ਇੱਕ ਵਾਰੀ ਵੱਧ ਮਾਤਰਾ ਦੇ ਵਿੱਚ ਸਹੀ ਤਰੀਕੇ ਦੇ ਨਾਲ ਟੈਸਟ ਜਿਹੜੇ ਉਹ ਸਾਹਮਣੇ ਆਉਣਗੇ ਤਾਂ ਆਈ ਥਿੰਕ ਇਹ ਆંકੜਾ ਇੱਕ ਵਾਰੀ ਵਧੇਗਾ। ਪਰ ਇਹਦੇ ਵਿੱਚ ਸਾਰਿਆਂ ਨੂੰ ਅਸੀਂ ਦੁਬਾਰਾ ਇਹ ਕਹਿਣਾ ਚਾਹੁੰਦੇ ਹਾਂ, ਪੈਨਿਕ ਕਰਨ ਦੀ ਜ਼ਰੂਰਤ ਨਹੀਂ ਹੈਗੀ। ਇੱਕ ਜਿਹੜੀ ਸਰਵਾਈਵਰ ਆ ਹੁਣੇ ਉਹ ਜਿਹੜੀ ਸੀਗੀ ਸਿਆਟਲ ਤੋਂ, ਉਸਨੇ ਜਿਹੜਾ ਉਹ ਦੱਸਿਆ ਕਹਿੰਦੀ ਵੀ ਮੈਨੂੰ ਕਰੋਨਾ ਵਾਇਰਸ ਹੋਇਆ,
ਮੈਂ ਜਿਹੜੀ ਆ ਉਸ ਦੇ ਵਿੱਚੋਂ ਉੱਭਰ ਕੇ ਬਾਹਰ ਵੀ ਆਈ ਹਾਂ। ਜੀ। ਸੋ 60,000 ਤੋਂ ਵੱਧ ਲੋਕ, ਤਕਰੀਬਨ 70,000 ਲੋਕ, 60-70 ਦੇ ਦਰਮਿਆਨ ਉਹ ਲੋਕ ਰਿਕਵਰ ਵੀ ਕਰ ਗਏ ਨੇ ਕਰੋਨਾ ਜੀ, ਵਾਇਰਸ ਤੋਂ। ਜੀ। ਨੋ ਡਾਊਟ 4,000 ਤੋਂ ਵੱਧ ਮੌਤਾਂ ਵੀ ਹੋਈਆਂ ਨੇ, ਪਰ 60,000 ਤੋਂ ਵੱਧ ਰਿਕਵਰ ਵੀ ਕਰ ਗਏ ਆ। ਇਹਦਾ ਮਤਲਬ ਇਹ ਵੀ ਨਹੀਂ ਆ ਵੀ 60,000 ਰਿਕਵਰ ਕਰ ਗਏ ਤਾਂ ਤੁਸੀਂ ਵੀ ਰਿਕਵਰ ਕਰੋ। ਇਹ ਨਹੀਂ ਆ ਵੀ ਆ ਬੈਲ ਮੁਝੇ ਮਾਰ, ਵੀ ਆਪਾਂ ਜਾ ਕੇ ਕਰੋਨਾ ਵਾਇਰਸ ਨੂੰ ਜੱਫੀ ਨਹੀਂ ਪਾਉਣੀ। ਜੇ ਬਚਾਅ ਦੇ ਵਿੱਚ ਹੀ ਬਚਾਅ ਆ, ਸੋ ਉਹਨਾਂ ਥਾਵਾਂ ਤੋਂ ਜਿਹੜਾ ਪਰਹੇਜ਼ ਕਰੋ। ਇਹ ਜਿੰਨੇ ਵੀ ਸੂਬੇ ਇਸ ਟਾਈਮ ਸਖਤ ਆਰਡਰ, ਸਖਤ ਨਿਰਦੇਸ਼ ਜਿਹੜੇ ਜਾਰੀ ਕਰ ਰਹੇ ਆ, ਉਹ ਸਾਰੇ ਲੋਕਾਂ ਦੀ, ਪਬਲਿਕ ਦੀ ਜਿਹੜੀ ਆ ਹੈਲਥ ਬੈਨੀਫਿਟਸ ਤੇ ਉਹਨਾਂ ਦੀ ਸੇਫਟੀ ਨੂੰ ਜਿਹੜਾ ਲੈ ਕੇ ਹੀ ਇਹ ਜਿਹੜੇ ਔਖੇ ਜਿਹੜੇ ਕਦਮ ਆ ਚੱਕੇ ਜਾ ਰਹੇ ਆ। ਚਾਹੇ ਸਕੂਲਾਂ ਨੂੰ ਕਲੋਜ਼ ਡਾਊਨ ਕਰਨਾ ਆ, ਚਾਹੇ ਗੈਦਰਿੰਗਸ ਦੇ ਉੱਤੇ ਜਿਹੜੀਆਂ ਉਹ ਰੋਕਾਂ ਲਾਉਣੀਆਂ ਆ, ਵੱਧ ਤੋਂ ਵੱਧ ਲੋਕਾਂ ਦੀਆਂ ਜਿਹੜੀਆਂ ਇਕੱਠ ਆ ਉਹਨਾਂ ਦੇ ਉੱਤੇ ਰੋਕਾਂ ਲਾਉਣੀਆਂ। ਸੋ ਅਜਿਹੇ ਮੌਕੇ ਦੇ ਉੱਤੇ ਪਬਲਿਕ ਸੇਫਟੀ ਨੂੰ ਮੱਦੇਨਜ਼ਰ ਰੱਖਦੇ ਹੋਏ, ਲੋਕਾਂ ਦੀ ਜਿਹੜੀ ਆ ਉਹ ਸਿਹਤ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਰਿਆਂ ਨੂੰ ਅਜਿਹੇ ਫੈਸਲਿਆਂ ਦੇ ਨਾਲ ਕੰਪਲਾਈ ਕਰਨਾ ਚਾਹੀਦਾ ਹੈ, ਨਾਲ ਮਿਲ ਕੇ ਜਿਹੜਾ ਉਹ ਚੱਲਣਾ ਚਾਹੀਦਾ ਹੈਗਾ। ਜੀ ਬਿਲਕੁਲ। ਜੇ ਸਕੂਲਾਂ ਦੀ ਗੱਲ ਕਰਦੇ ਜਾਈਏ, ਓਹਾਇਓ ਸਟੇਟ, ਮੈਰੀਲੈਂਡ ਸਟੇਟ, ਨਿਊ ਮੈਕਸੀਕੋ ਨੇ ਸਾਰੇ ਸਕੂਲ ਜਿਹੜੇ ਆ ਉਹ ਬੰਦ ਕਰ ਦਿੱਤੇ ਹੈਗੇ ਆ। ਹੁਣੇ ਲਾਸ ਐਂਜਲਸ ਸਕੂਲ ਡਿਸਟ੍ਰਿਕਟ ਜਿਹੜਾ ਹੈਗਾ ਆ, ਉਹ ਵੀ ਕਹਿੰਦੇ ਆ ਵੀ 16 ਤਰੀਕ ਤੋਂ ਆਪਾਂ ਜਿਹੜੇ ਆ ਜਿੰਨੇ ਵੀ ਸਕੂਲ ਹੈਗੇ ਆ ਉਹ ਬੰਦ ਕਰਨ ਜਾ ਰਹੇ ਹੈਗੇ ਆ। ਓਹਾਇਓ ਸਟੇਟ ਦਾ ਜਿਹੜਾ ਮੇਨ ਡਾਕਟਰ ਆ ਉਹ ਕਹਿੰਦਾ ਵੀ ਓਹਾਇਓ ਦੇ ਵਿੱਚ 1 ਲੱਖ ਤੋਂ ਵੱਧ ਜਿਹੜੇ ਲੋਕ ਆ ਕਰੋਨਾ ਵਾਇਰਸ ਨਾਲ ਇਨਫੈਕਟ ਹੋ ਸਕਦੇ ਹੈਗੇ ਆ। ਸੋ ਇਸੇ ਤਰ੍ਹਾਂ ਆਪਣੇ ਜੇ ਗੁਆਂਢੀ ਮੁਲਕ ਵੱਲ ਚਲੀਏ, ਕੈਨੇਡਾ ਦੇ ਵਿੱਚ ਜਿਹੜੇ ਜਸਟਿਨ ਟਰੂਡੋ ਆ, ਉਹਨਾਂ ਦੀ ਵਾਈਫ ਸੋਫੀ ਟਰੂਡੋ, ਉਹ ਵੀ ਉਸ ਵਿੱਚ ਵੀ ਜਿਹੜਾ ਆ ਕਰੋਨਾ ਵਾਇਰਸ ਪੋਜ਼ਿਟਿਵ ਪਾਇਆ ਗਿਆ ਹੈਗਾ ਆ। ਜੀ ਬਿਲਕੁਲ। ਇਹ ਇੱਕ ਜਿਹੜੀ ਟੈਨਸ਼ਨ ਵਾਲੀ ਗੱਲ ਉਹਨਾਂ ਦੇ ਲਈ ਜਿਹੜੀ ਉਹ ਬਣੀ ਆ। ਇਹ ਕਹਿੰਦੇ ਵੀ ਇਹ ਉਹਨਾਂ ਲੋਕਾਂ ਦੇ ਨਾਲ ਜਿਹੜੇ ਕਿਤੇ ਨਾ ਕਿਤੇ ਇਹ ਐਕਸਪੋਜ਼ ਹੋਏ ਨੇ ਜਿਨ੍ਹਾਂ ਨੂੰ ਪਹਿਲਾਂ ਕਰੋਨਾ ਵਾਇਰਸ ਸੀ। ਜਸਟਿਨ ਟਰੂਡੋ ਦੇ ਬਾਰੇ ਵੀ ਇਹੀ ਆਖਿਆ ਜਾ ਰਿਹਾ ਸੀ। NDP ਦੇ ਜਿਹੜੇ ਲੀਡਰ ਨੇ ਜਗਮੀਤ ਸਿੰਘ, ਉਹਨਾਂ ਨੇ ਵੀ ਆਪਣੀ ਸਿਹਤ ਜਿਹੜੀ ਆ ਢਿੱਲੀ ਮੱਠੀ ਹੋਣ ਦੀ ਜਿਹੜੀ ਆ ਉਹ ਖੁਦ ਟਵਿੱਟਰ ਦੇ ਉੱਤੇ ਜਿਹੜਾ ਪਾਇਆ ਸੀ, ਪਰ ਉਸ ਤੋਂ ਬਾਅਦ ਦੇ ਵਿੱਚ ਕੋਈ ਅਪਡੇਟ ਆ ਉਸ ਦੇ ਪ੍ਰਤੀ ਜਿਹੜੀ ਉਹ ਨਹੀਂ ਆਈ। ਹੁਣ ਇੱਕ ਹੋਰ ਖਬਰ ਜਿਹੜੀ ਇਹ ਆ ਰਹੀ ਆ, ਰਾਸ਼ਟਰਪਤੀ ਟਰੰਪ ਦੀ ਜਿਹੜੀ ਕੁੜੀ ਇਵਾਂਕਾ ਟਰੰਪ ਤੇ ਅਟਾਰਨੀ ਜਨਰਲ ਵਿਲੀਅਮ ਬਾਰ, ਕਹਿੰਦੇ ਵੀ ਆਸਟ੍ਰੇਲੀਅਨ ਅਫੀਸ਼ੀਅਲ ਦੇ ਨਾਲ ਉਹਨਾਂ ਦੀ ਜਿਹੜੀ ਮੁਲਾਕਾਤ ਕੁਝ ਸਮਾਂ ਪਹਿਲਾਂ ਹੋਈ ਸੀ, ਤੇ ਹੁਣ ਕੁਝ ਹਫ਼ਤਿਆਂ ਬਾਅਦ ਇਹ ਪਿਛਲੇ ਹਫ਼ਤੇ ਜਿਹੜੀ ਉਹਨਾਂ ਦੀ ਜਿਹੜੀ ਉਹ ਮੁਲਾਕਾਤ ਹੋਈ ਸੀ, ਤੇ ਹੁਣ ਇਹ ਪਤਾ ਲੱਗਿਆ ਵੀ ਉਸ ਆਸਟ੍ਰੇਲੀਅਨ ਅਫੀਸ਼ੀਅਲ ਨੂੰ ਵੀ ਕਰੋਨਾ ਵਾਇਰਸ ਨਿਕਲਿਆ ਆ। ਹੁਣ ਇਹ ਨਹੀਂ ਪਤਾ ਵੀ ਜਿਸ ਟਾਈਮ ਦੇ ਉੱਤੇ ਉਹ ਇਵਾਂਕਾ ਟਰੰਪ ਤੇ ਵਿਲੀਅਮ ਬਾਰ ਦੇ ਨਾਲ ਉਹਨਾਂ ਦੀ ਮੁਲਾਕਾਤ ਹੋਈ ਵੀ ਉਸ ਅਫੀਸ਼ੀਅਲ ਨੂੰ ਜਿਹੜਾ ਉਹ ਸੀਗਾ ਕਰੋਨਾ ਵਾਇਰਸ ਜਾਂ ਨਹੀਂ। ਪਰ ਇੱਕ ਟੈਨਸ਼ਨ ਜਿਹੜੀ ਇੱਦਾਂ ਦੀ ਬਣੀ, ਮੈਨੂੰ ਇੱਦਾਂ ਲੱਗ ਰਿਹਾ ਹਰਜੋਤ ਸਿੰਘ ਜੀ, ਜਿੱਦਾਂ ਈਰਾਨ ਦੇ ਵਿੱਚ 1/3 ਪਾਰਲੀਮੈਂਟ ਉਹਨਾਂ ਦੀ ਜਿਹੜੀ ਕਰੋਨਾ ਵਾਇਰਸ ਦੇ ਨਾਲ ਪੀੜਤ ਹੋ ਗਈ ਸੀ। ਇੱਦਾਂ ਦੀਆਂ ਬਾਰ-ਬਾਰ ਜਿਹੜੀਆਂ ਖਬਰਾਂ ਆ ਕੇ ਵੀ ਇੱਕ ਚਿੰਤਾ ਜਿਹੜੀ ਆ ਉਹ ਨਜ਼ਰ ਆ ਰਹੀ ਆ ਵੀ ਕਿਤੇ ਆਪਣੇ ਵੀ ਜਿਹੜੇ ਉੱਚ ਅਧਿਕਾਰੀ ਆ ਉਹ ਇਸ ਕਰੋਨਾ ਵਾਇਰਸ ਤੋਂ ਜਿਹੜੇ ਜ਼ਿਆਦਾ ਜਿਹੜੇ ਉਹ ਪੀੜਤ ਨਾ ਹੋ ਜਾਣ। ਟੈਡ ਕਰੂਜ਼ ਦੇ ਨਾਲ ਸੰਬੰਧਿਤ ਇਹ ਖਬਰ ਆ ਰਹੀ ਆ, ਉਹਨਾਂ ਨੇ ਆਪਣੀ ਜਿਹੜੀ ਸੈਲਫ ਕੁਆਰੰਟੀਨ ਆ ਉਸ ਨੂੰ ਹੋਰ ਵਧਾ ਦਿੱਤਾ ਆ। ਉਹਨਾਂ ਨੇ ਆਪਣੇ ਆਪ ਨੂੰ ਫਿਰ ਸਾਰਿਆਂ ਦੇ ਨਾਲੋਂ ਵੱਖਰਾ ਰੱਖਿਆ ਆ, ਕਿਉਂਕਿ ਉਹਨਾਂ ਨੂੰ ਬਾਅਦ ਦੇ ਵਿੱਚ ਇੱਕ ਹੋਰ ਪਤਾ ਲੱਗਾ ਵੀ ਉਹਨਾਂ ਦੀ ਕਿਸੇ ਹੋਰ ਕਰੋਨਾ ਵਾਇਰਸ ਪੇਸ਼ੈਂਟ ਦੇ ਨਾਲ ਇੰਟਰੈਕਸ਼ਨ ਜਿਹੜੀ ਆ ਉਹ ਹੋ ਸਕਦੀ ਆ। ਸੋ ਇਹ ਵੀ ਜਿਹੜੇ ਟੈਡ ਕਰੂਜ਼ ਹੈਗੇ ਨੇ, ਸੈਨੇਟਰ ਨੇ ਟੈਕਸਸ ਤੋਂ, ਉਹਨਾਂ ਨੇ ਆਪਣੇ ਆਪ ਨੂੰ ਜਿਹੜਾ ਸੈਲਫ ਕੁਆਰੰਟੀਨ ਆ ਇੱਕ ਵੱਖਰੇ ਤੌਰ ਦੇ ਉੱਤੇ ਰੱਖਣ ਦੀ ਜਿਹੜੇ ਦੇਣਾ ਉਹਨਾਂ ਨੂੰ ਵਧਾ ਦਿੱਤਾ ਹੋਇਆ ਆ। ਤੇ ਉਧਰ ਨਾਲ ਹੀ ਜਿਹੜੀ ਕੈਪੀਟਲ ਦੇ ਵਿੱਚ ਬਿਲਡਿੰਗ ਆ, ਵਾਸ਼ਿੰਗਟਨ DC ਦੇ ਵਿੱਚ ਜਿਹੜੀਆਂ ਕੈਪੀਟਲ ਬਿਲਡਿੰਗਸ ਆ, ਵਾਈਟ ਹਾਊਸ ਆ, ਇਹਨਾਂ ਸਾਰਿਆਂ ਨੂੰ ਪਬਲਿਕ ਦੇ ਲਈ ਜਿਹੜਾ ਉਹ ਕਲੋਜ਼ ਡਾਊਨ ਕਰ ਦਿੱਤਾ ਗਿਆ ਆ ਇਸ ਕਰੋਨਾ ਵਾਇਰਸ ਦੇ ਡਰ ਦੇ ਕਰਕੇ ਵੀ ਉੱਥੇ ਜਿਹੜੀ ਆ ਉਹ ਕਿਤੇ ਕੋਈ ਕਰੋਨਾ ਵਾਇਰਸ ਵਾਲਾ ਕੋਈ ਜਿਸ ਨੂੰ ਘੇਰਿਆ ਹੋਇਆ ਹੈ ਉਹ ਆਊਗਾ ਤੇ ਉਹ ਅੱਗੇ ਜਿਹੜਾ ਉਹ ਫੈਲਾ ਨਾ ਸਕੇ। ਜੀ। ਸੋ ਇਸੇ ਤਰ੍ਹਾਂ ਕੈਨੇਡਾ ਦੇ ਵਿੱਚ ਕੈਨੇਡੀਅਨ ਪਾਰਲੀਮੈਂਟ ਵੀ 6 ਹਫ਼ਤਿਆਂ ਦੇ ਲਈ ਬੰਦ ਕਰ ਦਿੱਤੀ ਗਈ ਹੈਗੀ ਆ, ਤੇ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਸੋਚ ਰਿਹਾ ਆ US ਵਾਂਗ ਉਹ ਕੈਨੇਡਾ ਨੂੰ ਵੀ ਜਿਹੜੇ ਕੈਨੇਡਾ ਦੇ ਬਾਰਡਰਸ ਆ ਉਹ ਸ਼ਟ ਡਾਊਨ ਕਰ ਦੇਵੇ। ਸੋ ਉਹਦੇ ਬਾਰੇ ਫਾਈਨਲ ਡਿਸੀਜਨ ਨਹੀਂ, ਪਰ ਉਹ ਸੋਚ ਰਹੇ ਹੈਗੇ ਆ। ਜਿਸ ਤਰ੍ਹਾਂ USA ਦੇ ਵਿੱਚ ਸਾਰੇ ਹੀ ਯੂਰਪੀਅਨ ਕੰਟਰੀਜ਼ ਐਕਸੈਪਟ ਆਇਰਲੈਂਡ ਤੇ UK ਤੋਂ ਬਿਨਾਂ ਸਾਰਿਆਂ ਨੂੰ ਬੈਨ ਕਰ ਦਿੱਤਾ ਗਿਆ, ਤੇ ਕੈਨੇਡਾ ਵੀ ਇਹ ਸੋਚ ਰਿਹਾ। ਤੇ ਕੈਨੇਡਾ ਨੇ ਜਿੰਨੇ ਵੀ ਖਾਸ ਕਰਕੇ ਬ੍ਰਿਟਿਸ਼ ਕੋਲੰਬੀਆ ਵਾਲੀ ਸਾਈਡ ਦੇ ਲੋਕ ਹੈਗੇ ਆ ਉਹਨਾਂ ਨੂੰ ਵਾਰਨਿੰਗ ਕੀਤੀ ਆ ਵੀ ਵਾਸ਼ਿੰਗਟਨ ਸਟੇਟ ਦੇ ਵਿੱਚ ਨਾ ਜਾਓ। ਆਪਾਂ ਸਾਰਿਆਂ ਨੂੰ ਪਤਾ ਵੀ ਕੈਨੇਡਾ ਤੋਂ ਬਹੁਤ ਸਾਰੇ ਲੋਕ ਕਈ ਵਾਰੀ ਫੂਡ ਇੱਧਰ ਦੁੱਧ ਵਗੈਰਾ ਜਾਂ ਹੋਰ ਲੈਣ ਬਹੁਤ ਸਮਾਨ ਆਉਂਦੇ ਹੈਗੇ ਆ। ਸੋ ਇਸ ਕਰਕੇ ਕਿਉਂਕਿ ਵਾਸ਼ਿੰਗਟਨ ਸਟੇਟ ਸਭ ਤੋਂ ਜ਼ਿਆਦਾ ਜਿਹੜਾ ਉੱਥੇ ਕਰੋਨਾ ਵਾਇਰਸ ਫੈਲੀ ਆ ਉਸ ਨੂੰ ਦੇਖਦੇ ਹੋਏ ਉਹ ਟਰਾਈ ਕਰ ਰਹੇ ਆ ਵੀ ਉੱਥੋਂ ਵੀ ਜਿਹੜਾ ਸ਼ਟ ਡਾਊਨ ਕੀਤਾ ਜਾਵੇ। ਜੀ।
ਸਟਾਕ ਮਾਰਕੀਟ ਦੇ ਉੱਤੇ ਜਿਹੜਾ ਆ ਕੱਲ੍ਹ ਬਹੁਤ ਭੈੜਾ ਜਿਹੜਾ ਦਿਨ ਸੀਗਾ। 2300 ਪੁਆਇੰਟ ਜਿਹੜੀ ਕੱਲ੍ਹ ਡਿੱਗੀ ਸੀ ਅਤੇ ਅੱਜ ਤਕਰੀਬਨ 700 ਪੁਆਇੰਟ ਹਾਲ ਦੀ ਘੜੀ ਜਿਹੜੀ ਟ੍ਰੇਡਿੰਗ ਦੇ ਦੌਰਾਨ ਜਿਹੜੀ ਆ ਉਹ ਉੱਤੇ ਨੂੰ ਜਿਹੜੀ ਉਹ ਚੱਲ ਰਹੀ ਹੈਗੀ ਆ। ਸੋ ਉਮੀਦ ਇਹੀ ਆ ਵੀ ਜਿਹੜੇ ਦੁਪਹਿਰ ਸ਼ਾਮ 4 ਵਜੇ ਤੱਕ ਜਦੋਂ ਟ੍ਰੇਡਿੰਗ ਕਲੋਜ਼ ਹੋਣੀ ਆ ਉਦੋਂ ਤੱਕ ਹੋਰ ਜਿਹੜੀ ਉੱਤੇ ਜਾ ਸਕੇ। 10% ਲੂਜ਼ ਕਰਨ ਤੋਂ ਬਾਅਦ ਦੇ ਵਿੱਚ ਕੱਲ੍ਹ ਅੱਜ ਤਕਰੀਬਨ 3.25% ਜਿਹੜੀ ਉੱਤੇ ਚੱਲ ਰਹੀ ਆ, ਪਰ ਅਜੇ ਟ੍ਰੇਡਿੰਗ ਜਿਹੜੀ ਲਗਾਤਾਰ ਜਾਰੀ ਆ। ਕੱਲ੍ਹ ਨਿਊਯਾਰਕ ਫੈਡ ਦੇ ਦੁਆਰਾ ਇਹ ਆਖਿਆ ਗਿਆ ਸੀਗਾ ਵੀ ਅਮਰੀਕਾ ਦੀ ਇਕੋਨਮੀ ਦੇ ਵਿੱਚ $1.5 ਟ੍ਰਿਲੀਅਨ ਜਿਹੜਾ ਆ ਉਸ ਦਾ ਇੰਜੈਕਸ਼ਨ ਆ ਉਹ ਪੰਪ ਜਿਹੜਾ ਉਹ ਕੀਤਾ ਜਾਵੇਗਾ ਵੀ ਇਹ ਕਰੋਨਾ ਵਾਇਰਸ ਦੇ ਕਰਕੇ ਜਿਹੜੀ ਸਮੱਸਿਆ ਜਿਹੜੀ ਬਣੀ ਪਈ ਆ ਇਕੋਨਮੀ ਨੂੰ ਖਾਸ ਕਰਕੇ ਜਿਹੜੀ ਨਾਲ ਦੇ ਨਾਲ ਆ ਰਹੀ ਆ ਵੀ ਉਸ ਨੂੰ ਦੁਬਾਰਾ ਰਿਕਵਰ ਕਿਤੇ ਨਾ ਕਿਤੇ ਕੀਤਾ ਜਾ ਸਕੇ। ਇਹ ਖਬਰ ਜਿਹੜੀ ਰਿਪੋਰਟ ਆ ਰਹੀ ਹੈ ਹਰਜੋਤ ਸਿੰਘ ਜੀ ਵੀ ਰਾਸ਼ਟਰਪਤੀ ਟਰੰਪ ਨੇ ਜਦੋਂ ਸਹੁੰ ਚੁੱਕੀ ਸੀ ਤਾਂ ਉਸ ਤੋਂ ਲੈ ਕੇ ਹੁਣ ਤੱਕ ਜਿੰਨਾ ਉਹਨਾਂ ਨੇ ਮਾਰਕੀਟ ਦੇ ਵਿੱਚ ਜਿੰਨਾ ਗੇਨ ਆਇਆ ਸੀ ਉਹ ਓਨੇ ਦੇ ਓਨੇ ਹੀ ਡਾਲਰ ਕਿਤੇ ਨਾ ਕਿਤੇ ਪਿਛਲੇ ਕੁਝ ਹਫ਼ਤਿਆਂ ਦੇ ਵਿੱਚ ਇਹ ਮਾਰਕੀਟ ਲੂਜ਼ ਕਰ ਚੁੱਕੀ ਹੋਈ ਆ। ਸੋ ਰਾਸ਼ਟਰਪਤੀ ਟਰੰਪ ਦੇ ਲਈ ਵੀ ਇੱਕ ਵੱਡੀ ਚਿੰਤਾ ਦਾ ਜਿਹੜਾ ਦੋਹਰੇ ਪਾਸਿਓਂ ਮਾਰ ਹੈ। ਇੱਕ ਪਾਸੇ ਕਰੋਨਾ ਵਾਇਰਸ ਦੀ ਹੈਂਡਲਿੰਗ ਨੂੰ ਲੈ ਕੇ ਉਹਨਾਂ ਦੇ ਉੱਤੇ ਕਈ ਪ੍ਰਸ਼ਨ ਚਿੰਨ੍ਹ ਜਿਹੜੇ ਲੋਕ ਆ ਉਹ ਕਰਦੇ ਨੇ, ਅਤੇ ਦੂਜੇ ਜਿਹੜੀ ਇਕੋਨਮੀ ਨੂੰ ਲੈ ਕੇ ਜਿਹੜਾ ਰੀ-ਇਲੈਕਸ਼ਨ ਦੇ ਲਈ ਉਹਨਾਂ ਦਾ ਮੇਨ ਪੁਆਇੰਟ ਜਿਹੜਾ ਉਹ ਰਹਿਣਾ ਸੀਗਾ ਉਸ ਨੂੰ ਲੈ ਕੇ ਵੀ ਉਹਨਾਂ ਨੂੰ ਕਾਫੀ ਜਿਹੜੀ ਚਿੰਤਾ ਹੈ ਉਹ ਸਤਾ ਰਹੀ ਹੈਗੀ ਆ। ਸੋ ਬਿਲਕੁਲ ਜਿਹੜਾ ਨਵਾਂ ਬਿੱਲ ਇਹ ਜਿਹੜਾ ਲੈ ਕੇ ਆ ਰਿਹਾ ਹੈਗੇ ਪਰ ਮੋਸਟ ਪ੍ਰੋਬਬਲੀ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਐਮਰਜੈਂਸੀ 'ਚ ਡਿਕਲੇਅਰ ਕਰਨਗੇ ਉਹਦੇ 'ਚ ਕਹਿੰਦੇ ਪੇਰੋਲ ਟੈਕਸਿਸ ਘੱਟ ਕਰਨ ਦੀ ਵੀ ਗੱਲ ਹੋ ਸਕਦੀ ਹੈ। ਸਟੂਡੈਂਟ ਲੋਨਸ ਜਿਹੜੇ ਆ ਜਿਨ੍ਹਾਂ ਦੀਆਂ ਪੇਮੈਂਟਸ ਆ ਸਟੂਡੈਂਟਸ ਦੀਆਂ ਉਹਨਾਂ ਨੂੰ ਡਿਲੇ ਕਰਨ ਦੀ, ਅਤੇ ਏਅਰਲਾਈਨ ਇੰਡਸਟਰੀ ਦੇ ਲਈ ਕਾਫੀ ਵੱਡਾ ਕਹਿੰਦੇ ਪੈਕੇਜ ਆ ਕਿਉਂਕਿ ਏਅਰਲਾਈਨ ਇੰਡਸਟਰੀ ਜਿਹੜੀ ਆ ਸਭ ਤੋਂ ਜ਼ਿਆਦਾ ਜਿਹੜੀ ਹਰਟ ਹੋਈ ਹੈਗੀ ਆ। ਜੀ ਸੋ ਪੇਰੋਲ ਟੈਕਸਿਸ ਦੇ ਨਾਲ ਜਿਹੜੇ ਲੋਕਾਂ ਦੇ ਉੱਤੇ ਅਸਰ ਹੈਗਾ ਆ ਵੀ ਕਿਉਂਕਿ ਪੇਰੋਲ ਟੈਕਸ ਘੱਟ ਤਾਂ ਆਈ ਥਿੰਕ ਇੰਪਲੋਇਰ ਤੱਕ ਜਿਹੜੇ ਸੀਮਤ ਜਿਹੜੇ ਉਹ ਨਾ ਕਿਤੇ ਰਹਿ ਜਾਣ ਵੀ ਜਿਹੜੇ ਇੰਪਲੋਈ ਆ ਉਹਦੇ ਤੱਕ ਵੀ ਪਹੁੰਚਣਗੇ ਕਿ ਨਹੀਂ। ਅਤੇ ਇੱਥੇ ਜਿਹੜਾ ਹਰਜੋਤ ਸਿੰਘ ਜੀ ਕਰੋਨਾ ਵਾਇਰਸ ਨੇ ਇਹ ਦਿਖਾ ਦਿੱਤਾ ਵੀ ਅਮਰੀਕਾ ਦਾ ਸਿਸਟਮ ਟੋਟਲੀ ਕਿਤੇ ਨਾ ਕਿਤੇ ਜਿਹੜਾ ਉਹ ਫੇਲ ਵੀ ਹੁੰਦਾ ਜਾ ਰਿਹਾ ਆ। ਲੋਕਾਂ ਦੇ ਬੱਚਿਆਂ ਨੂੰ ਘਰਾਂ ਦੇ ਵਿੱਚ ਰਹਿਣਾ ਪੈ ਰਿਹਾ, ਲੋਕ ਆਪਣਾ ਕੰਮ ਜਿਹੜਾ ਉਹ ਨਹੀਂ ਛੱਡ ਸਕਦੇ। ਬਿਮਾਰੀ ਜਿਹੜੀ ਆ ਜੇ ਕਿਸੇ ਨੂੰ ਹੋ ਗਈ ਆ ਅਤੇ ਉਹਦੇ ਕੋਲ ਇਲਾਜ ਕਰਾਉਣ ਦੇ ਲਈ ਕਈਆਂ ਦੇ ਕੋਲ ਪੈਸੇ ਨਹੀਂ ਆ, ਇੰਸ਼ੋਰੈਂਸ ਦੀ ਜਿਹੜੀ ਉਹ ਪ੍ਰੋਬਲਮ ਆ। ਸੋ ਇਹ ਜਿਹੜੀਆਂ ਗੱਲਾਂ ਕਹਿੰਦੇ ਵੀ ਬਰਨੀ ਸੈਂਡਰ ਵਾਲੇ ਜਿਹੜੇ ਲੋਕ ਆ ਹੁਣ ਇਹ ਆਖਦੇ ਨੇ ਆ ਕੇ ਵੀ ਇਹੀ ਚੀਜ਼ਾਂ ਦੇ ਉੱਤੇ ਬਰਨੀ ਸੈਂਡਰ ਬਾਰ-ਬਾਰ ਜਿਹੜਾ ਉਹ ਆਖ ਰਿਹਾ ਆ ਅਤੇ ਉਸੇ ਚੀਜ਼ ਦੇ ਉੱਤੇ ਉਹ ਰਨ ਜਿਹੜਾ ਕਰਨਾ ਚਾਹ ਰਿਹਾ ਆ। ਸੋ ਇਹ ਹੁਣ ਕਿਤੇ ਨਾ ਕਿਤੇ ਸਾਹਮਣੇ ਹੀ ਟੈਸਟ ਕੇਸ ਬਣਦਾ ਜਿਹੜਾ ਉਹ ਜਾ ਰਿਹਾ। ਜਿਹੜੇ ਲੋਕ ਕਈ ਵਾਰੀ ਆਖਦੇ ਆ ਵੀ ਇਹਨਾਂ ਲੋਕਾਂ ਦੀ ਮਦਦ ਨਹੀਂ ਕਰਨੀ ਚਾਹੀਦੀ, ਹੁਣ ਏਅਰਲਾਈਨਸ ਦੀ ਮਦਦ ਕਰਨ ਦੇ ਉੱਤੇ ਕਿਸੇ ਨੇ ਵੀ ਜਿਹੜਾ ਆ ਕੋਈ ਕਿੰਤੂ ਪਰੰਤੂ ਜਿਹੜਾ ਉਹ ਨਹੀਂ ਜਿਹੜਾ ਉਹ ਕਰ ਰਹੇ ਵੀ ਹਾਂ ਜੀ ਉਹਨਾਂ ਦੀ ਮਦਦ ਕਰਨੀ ਚਾਹੀਦੀ। ਪਰ ਜਦੋਂ ਆਮ ਲੋਕਾਂ ਤੱਕ ਮਦਦ ਪਹੁੰਚਾਉਣ ਦੀ ਗੱਲ ਆਉਂਦੀ ਆ ਤਾਂ ਉਦੋਂ ਲੋਕਾਂ ਨੂੰ ਕਹਿੰਦੇ ਵੀ ਹਾਹਾਕਾਰ ਮੱਚ ਜਾਂਦਾ ਜੀ ਸਾਡੀ ਟੈਕਸ ਪੇਅਰ ਮਨੀ ਦੇ ਉੱਤੇ ਦੂਜੇ ਲੋਕ ਕਿੱਦਾਂ ਕਰ ਲੈਣ। ਅਤੇ ਜਦੋਂ ਕੰਪਨੀਆਂ ਨੂੰ ਪੈਸੇ ਦੇਣ ਦੀ ਗੱਲ ਆਉਂਦੀ ਹੈ, ਟੈਕਸ ਕੱਟ ਦੇਣ ਦੀ ਆਉਂਦੀ ਆ, ਉਦੋਂ ਜਿਹੜਾ ਕੋਈ ਵੀ ਉਹ ਬੋਲਦੇ ਨਹੀਂ ਆ। ਟ੍ਰੈਜਰੀ ਸੈਕਟਰੀ ਮਨੂਚਨ ਉਹਨਾਂ ਨੇ ਕਿਹਾ ਵੀ ਵਾਈਟ ਹਾਊਸ ਅਤੇ ਕਾਂਗਰਸ ਜਿਹੜੇ ਆ ਕਰੋਨਾ ਵਾਇਰਸ ਦਾ ਜਿਹੜਾ ਬਿੱਲ ਆ ਬਹੁਤ ਹੀ ਨਜ਼ਦੀਕ ਆ ਉਹ ਡਨ ਜਿਹੜਾ ਹੋਣ ਜਾ ਰਿਹਾ ਆ। ਉਹਨਾਂ ਨੇ ਟ੍ਰੇਡਿੰਗ ਨੂੰ ਲੈ ਕੇ ਵੀ ਜਿਹੜਾ ਉਹ ਆਖਿਆ ਵੀ ਜ਼ਰੂਰ ਜਿਹੜਾ ਹੁਣ ਕਹਿੰਦੇ ਵੀ ਇਸ ਟਾਈਮ ਜਿਹੜਾ ਇਨਵੈਸਟ ਕਰਨ ਦਾ ਜਿਹੜਾ ਉਹ ਸਾਰਿਆਂ ਦੇ ਕੋਲ ਮੌਕਾ ਆ ਕਿਉਂਕਿ ਉਹ ਵੀ ਚਾਹੁੰਦੇ ਨੇ ਵੀ ਜਿਹੜੇ ਸਟਾਕ ਮਾਰਕੀਟ ਆ ਮੁੜ ਕੇ ਆਪਣੇ ਪੈਰਾਂ ਦੇ ਉੱਤੇ ਜਿਹੜੀ ਕਿਤੇ ਨਾ ਕਿਤੇ ਜਿਹੜੀ ਉਹ ਆਵੇ। ਜਿਹੜੀ ਗਿਰਾਵਟ ਲਗਾਤਾਰ ਜਿਹੜੀ ਚੱਲ ਰਹੀ ਸੀ, ਡਰ ਦਾ ਜਿਹੜਾ ਮਾਹੌਲ ਸੀਗਾ ਉਸ ਤੋਂ ਵਿੱਚੋਂ ਜਿਹੜਾ ਉਹ ਉੱਭਰਿਆ ਜਾ ਸਕੇ। ਸੋ ਕਾਫੀ ਕੁਛ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਸ ਦੇ ਵਿੱਚ ਤਬਦੀਲੀਆਂ ਹੋਣਗੀਆਂ। ਅਤੇ ਜਿੱਦਾਂ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਹਰਜੋਤ ਸਿੰਘ ਜੀ ਜਿਹੜੀਆਂ ਨਵੀਆਂ ਟੈਸਟ ਕਿਟਸ ਸੀਆਂ ਉਹ ਸਾਰੀਆਂ ਚੀਜ਼ਾਂ ਵੱਧ ਜਿਹੜੀਆਂ ਹੋਣ ਤੋਂ ਬਾਅਦ ਦੇ ਵਿੱਚ ਇਹ ਚੀਜ਼ ਹੋਊਗੀ ਵੀ ਇੱਕ ਟਾਈਮ ਦੇ ਉੱਤੇ ਇੱਦਾਂ ਲੱਗੂਗਾ ਵੀ ਕਰੋਨਾ ਵਾਇਰਸ ਦੇ ਕਰਕੇ ਕਿਤੇ ਸਾਰੇ ਮੁਲਕ ਨੂੰ ਹੀ ਜਿੱਦਾਂ ਕੁਛ ਜਿਹੜਾ ਹੋ ਚੱਲਾ ਆ, ਪਰ ਇਹ ਵਧਣਾ ਹੀ ਸੀਗਾ, ਇਹ ਪਤਾ ਹੀ ਸੀਗਾ। ਪਰ ਇਹ ਆ ਵੀ ਇਹ ਜਿਹੜੇ ਪ੍ਰੀਕਾਸ਼ਨਸ ਸੂਬਿਆਂ ਦੇ ਵੱਲੋਂ ਜਿਹੜੇ ਇਕੱਠਾਂ ਦੇ ਉੱਤੇ ਬੰਦ ਜਿਹੜੇ ਲਾਏ ਜਾ ਰਹੇ ਆ, ਬੈਨ ਲਾਏ ਜਾ ਰਹੇ ਆ, ਉਹਨਾਂ ਨੂੰ ਆਖਿਆ ਜਾ ਰਿਹਾ ਵੀ ਇਕੱਠੇ ਜਿਹੜੇ ਆ ਉਹ ਨਾ ਬਹੁਤੇ ਹੋਵੋ। ਉਹਦੇ ਨਾਲ ਜਿਹੜਾ ਜ਼ਰੂਰ ਆ ਵੀ ਜ਼ਿਆਦਾ ਫੈਲਣ ਤੋਂ ਜਿਹੜਾ ਕਿਤੇ ਨਾ ਕਿਤੇ ਜਿਹੜਾ ਉਹ ਰੋਕਿਆ ਜਾਵੇਗਾ। ਬੀਤੇ ਦਿਨਾਂ ਦੇ ਵਿੱਚ ਹਰਜੋਤ ਸਿੰਘ ਜੀ ਜਨਵਰੀ ਤੋਂ ਇਹ ਜਿਹੜੀ ਚਰਚਾ ਜਿਹੜੀ ਉਹ ਚੱਲ ਰਹੀ ਹੈਗੀ ਆ ਕਰੋਨਾ ਵਾਇਰਸ ਦੀ, ਪਰ ਉਸ ਟਾਈਮ ਦੇ ਉੱਤੇ ਜਿਹੜੇ ਟਰੰਪ ਪ੍ਰਸ਼ਾਸਨ ਆ ਉਹਨਾਂ ਦੇ ਦੁਆਰਾ ਜਿਹੜਾ ਕਹਿੰਦੇ ਵੀ ਉਹਨਾਂ ਦੇ ਕੰਨ ਦੇ ਉੱਤੇ ਕਿਤੇ ਨਾ ਕਿਤੇ ਜੂੰ ਨਹੀਂ ਸਰਕੀ। ਉਦੋਂ ਇਹ ਵੀ ਕਈ ਥਾਵਾਂ ਦੇ ਉੱਤੇ ਰਿਪੋਰਟ ਜਿਹੜੀ ਕੀਤੀ ਜਾ ਰਹੀ ਹੈ ਵੀ ਰਾਸ਼ਟਰਪਤੀ ਟਰੰਪ ਦੇ ਦੁਆਰਾ ਇਹਨਾਂ ਚੀਜ਼ਾਂ ਨੂੰ ਇਸ ਟੈਸਟਿੰਗ ਨੂੰ ਕਿਤੇ ਨਾ ਕਿਤੇ ਸ਼ੁਰੂਆਤੀ ਦੌਰ ਦੇ ਵਿੱਚ ਬਲੌਕ ਕੀਤਾ ਗਿਆ ਵੀ ਕਹਿੰਦੇ ਵੀ ਮੇਰੀ ਜਿਹੜੇ ਰੀ-ਇਲੈਕਸ਼ਨ ਈਅਰ ਦੇ ਵਿੱਚ ਮੈਂ ਨਹੀਂ ਚਾਹੁੰਦਾ ਵੀ ਇਹ ਜਿਹੜੇ ਨੰਬਰਸ ਆ ਮੇਰੇ ਲਈ ਉਹ ਬੈਡ ਆਉਣ। ਪਰ ਕਿਉਂਕਿ ਇਹ ਬਿਮਾਰੀ ਸੀ, ਇਹ ਬਿਮਾਰੀ ਜਿਹੜੀ ਆ ਅੱਗੇ ਤੋਂ ਅੱਗੇ ਲੋਕਾਂ ਤੱਕ ਫੈਲੀ ਅਤੇ ਇਹ ਸਿਚੁਏਸ਼ਨ ਹੋਰ ਜ਼ਿਆਦਾ ਜਿਹੜੀ ਆ ਬੈਡ ਹੋ ਕੇ ਉਹਨਾਂ ਦੇ ਲਈ ਮਾੜੀ ਹੋ ਕੇ ਜਿਹੜੀ ਉਹ ਸਾਹਮਣੇ
ਆਈ ਹੈਗੀ ਹੈ। ਜੀ, ਸਟੇਟ ਆਫ ਲੂਜ਼ੀਆਨਾ ਨੇ ਜਿਹੜੀ ਪ੍ਰਾਇਮਰੀ ਹੋਣੀ ਸੀ ਪ੍ਰੈਜ਼ੀਡੈਂਸ਼ੀਅਲ ਉਹ ਕੈਂਸਲ ਕਰ ਦਿੱਤੀ ਹੈ। ਲੂਜ਼ੀਆਨਾ ਦੇ ਸੈਕਟਰੀ ਆਫ ਸਟੇਟ ਕਾਇਲ ਆਰਡੀਓਨ ਨੇ ਇਹ ਅੱਜ ਸਵੇਰੇ ਅਨਾਊਂਸ ਕੀਤਾ ਹੈਗਾ। ਇਹ ਅਪ੍ਰੈਲ 4 ਨੂੰ ਹੋਣੀ ਸੀ, ਹੁਣ ਉਹਨਾਂ ਨੇ ਮੂਵ ਕਰਕੇ ਜੂਨ 20 ਨੂੰ ਕਰ ਦਿੱਤੀ ਹੈਗੀ ਆ। ਜੀ ਜੀ ਬਿਲਕੁਲ। ਅਤੇ ਆਪਾਂ ਜਿੱਦਾਂ ਕੱਲ੍ਹ ਵੀ ਦੱਸਿਆ ਸੀ ਕਿ ਬਹੁਤ ਸਾਰੀਆਂ ਜਿਹੜੀਆਂ ਪੰਜਾਬੀ ਕਮਿਊਨਿਟੀ ਦੇ ਨਾਲ ਜਿਹੜੀਆਂ ਚੀਜ਼ਾਂ ਆ ਉਹ ਵੀ ਕਿਤੇ ਨਾ ਕਿਤੇ ਪੋਸਟਪੋਨ ਜਾਂ ਕੈਂਸਲ ਜਿਹੜੀਆਂ ਉਹ ਹੋਈਆਂ ਨੇ। ਬੇਕਰਸਫੀਲਡ ਦੇ ਵਿੱਚ ਜਿਹੜਾ ਇੱਕ ਸੌਕਰ ਟੂਰਨਾਮੈਂਟ ਹੋਣਾ ਸੀਗਾ ਇਸ ਵੀਕਐਂਡ ਦੇ ਉੱਤੇ, ਉਸ ਨੂੰ ਜਿਹੜਾ ਉਹਨਾਂ ਨੇ ਅਣਮਿੱਥੇ ਸਮੇਂ ਦੇ ਲਈ ਕਰੋਨਾ ਵਾਇਰਸ ਨੂੰ ਦੇਖਦੇ ਹੋਏ ਜਿਹੜਾ ਉਹਨਾਂ ਨੇ ਪੋਸਟਪੋਨ ਜਿਹੜਾ ਉਹ ਕੀਤਾ ਹੈਗਾ ਆ। ਇਸੇ ਤਰ੍ਹਾਂ GHG ਦੀ ਜਿਹੜੀ ਪਿਕਨਿਕ ਆ ਉਸ ਨੂੰ ਜਿਹੜਾ ਉਹਨਾਂ ਨੇ ਕੈਂਸਲ ਜਿਹੜਾ ਉਹ ਕਰ ਦਿੱਤਾ ਗਿਆ ਹੈਗਾ ਆ। ਅਤੇ ਇਸ ਦੇ ਨਾਲ ਨਾਲ ਹੋਰ ਵੀ ਜਿਹੜਾ ਸਰੀ ਦਾ ਨਗਰ ਕੀਰਤਨ ਆ ਉਹ ਵੀ ਜਿਹੜਾ ਆ ਉਹ ਕੈਂਸਲ ਹੋ ਚੁੱਕਾ ਹੋਇਆ ਹੈ। ਇੱਕ ਐਜੂਕੇਸ਼ਨ ਸੈਮੀਨਾਰ ਹੋਣਾ ਸੀਗਾ ਇਸ ਸ਼ਨੀਚਰਵਾਰ ਨੂੰ ਫਰੈਜ਼ਨੋ ਸਟੇਟ ਯੂਨੀਵਰਸਿਟੀ ਦੇ ਵਿੱਚ, ਜਿਸ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਉੱਤੇ ਸੈਮੀਨਾਰ ਸੀ। ਵੱਖ-ਵੱਖ ਲੋਕਾਂ ਨੇ ਜਿਹੜਾ ਉਸ ਦੇ ਵਿੱਚ ਆਉਣਾ ਸੀ, ਉਹ ਵੀ ਫਰੈਜ਼ਨੋ ਸਟੇਟ ਯੂਨੀਵਰਸਿਟੀ ਦੇ ਕਹਿਣ ਦੇ ਉੱਤੇ ਉਹਨਾਂ ਨੂੰ ਉਹ ਜਿਹੜਾ ਸੈਮੀਨਾਰ ਆ ਉਹ ਕੈਂਸਲ ਕਰਨਾ ਪੈ ਗਿਆ ਹੈਗਾ ਆ। ਸੋ ਇਹ ਜਿਹੜੀਆਂ ਕੁਝ ਅਹਿਮ ਚੀਜ਼ਾਂ ਜਿਹੜੀਆਂ ਆਪਣੇ ਨਾਲ ਜਿਹੜੇ ਆਪਣੀ ਕਮਿਊਨਿਟੀ ਨਾਲ ਸੰਬੰਧਿਤ ਆ। ਉੱਧਰ ਜਿਹੜਾ ਹਰਜੋਤ ਸਿੰਘ ਜੀ, ਕਿਉਂ ਜ਼ਿਆਦਾ ਲੋਕ ਕ੍ਰਿਟੀਸਾਈਜ਼ ਜਿਹੜਾ ਉਹ ਕਰ ਰਹੇ ਨੇ ਐਡਮਿਨਿਸਟ੍ਰੇਸ਼ਨ ਦਾ, ਕਿਉਂਕਿ ਉਹਨਾਂ ਨੇ ਬਾਰ-ਬਾਰ ਇਸ ਨੂੰ ਫਲੂ ਦੇ ਨਾਲ ਹੀ ਕੰਪੇਅਰ ਕਰਕੇ ਜਿਹੜਾ ਉਹ ਦਿਖਾਉਂਦੇ ਰਹੇ। ਹੁਣ ਤੁਸੀਂ ਦੇਖੋ ਵੀ ਫਲੂ ਦੇ ਕਰਕੇ ਕਦੀ ਆਪਾਂ ਨਹੀਂ ਸੁਣਿਆ ਵੀ NBA ਦੀ ਜਿਹੜੀ ਆ ਉਹ ਸੀਜ਼ਨ ਸਸਪੈਂਡ ਹੋ ਜਾਵੇ, NCAA ਸਸਪੈਂਡ ਜਿਹੜੀ ਹੋ ਜਾਵੇ, ਵੱਡੀਆਂ ਇਵੈਂਟਸ ਜਿਹੜੀਆਂ ਆ ਉਹ ਸਸਪੈਂਡ ਹੋ ਜਾਣ, ਲੋਕਾਂ ਦੀ ਗੈਦਰਿੰਗ ਦੇ ਉੱਤੇ ਜਿਹੜੀ ਆ ਉਹ ਰੋਕਾਂ ਲੱਗ ਜਾਣ। ਸੋ ਇਹ ਕਿਤੇ ਨਾ ਕਿਤੇ ਕਰੋਨਾ ਵਾਇਰਸ ਨੂੰ ਇਹਨਾਂ ਨੇ ਬਹੁਤ ਢਿੱਲੇ ਮੱਠੇ ਤਰੀਕੇ ਦੇ ਨਾਲ ਪਹਿਲੋਂ ਲਿਆ, ਅਤੇ ਉਹ ਹੁਣ ਇੱਕ ਹਿਸਾਬ ਦੇ ਨਾਲ ਬਾਈਟ ਦੈਮ ਇਨ ਦਾ ਬੈਕ, ਉਹ ਇੱਕ ਹਿਸਾਬ ਦੇ ਨਾਲ ਪਿੱਛੇ ਆ ਕੇ ਉਹਨੇ ਦੰਦੀ ਹੋਈ ਜਿਹੜੀ ਆ ਮੁੜ ਕੇ ਉਹ ਵੱਡੀ ਆ। ਸੋ ਉਹ ਚੀਜ਼ ਨੂੰ ਲੈ ਕੇ ਲੋਕ ਕਿਤੇ ਨਾ ਕਿਤੇ ਕ੍ਰਿਟੀਸਾਈਜ਼ ਵੀ ਕਰ ਰਹੇ ਆ, ਅਤੇ ਇਸੇ ਕਰਕੇ ਲੋਕ ਪੈਨਿਕ ਵੀ ਜ਼ਿਆਦਾ ਕਰ ਰਹੇ ਆ। ਉਹਨਾਂ ਨੂੰ ਇੱਦਾਂ ਆ ਵੀ ਪਤਾ ਨਹੀਂ ਇਸ ਐਡਮਿਨਿਸਟ੍ਰੇਸ਼ਨ ਨੇ ਇਸ ਨੂੰ ਕਿਸ ਤਰੀਕੇ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਨਜਿੱਠਣਾ ਹੈਗਾ ਜੀ। ਕਰੋਨਾ ਵਾਇਰਸ ਨੂੰ ਲੈ ਕੇ ਜਿਹੜੀ CDC ਹੈਗੀ ਆ, ਉਹਨਾਂ ਨੇ ਇਹ ਕਿਹਾ ਆ ਵੀ ਈਵਨ ਤੁਸੀਂ ਵਿਦਇਨ US ਟਰੈਵਲ ਕਰ ਰਹੇ ਹੋ ਅਤੇ ਤੁਹਾਨੂੰ ਜਿਹੜਾ ਆ ਉਹਦਾ ਇੱਕ ਵਾਰੀ ਸੋਚਣਾ ਚਾਹੀਦਾ ਹੈਗਾ ਆ। ਯੂਜ਼ਲੀ ਕਹਿੰਦੇ ਅਸੀਂ ਐਡਵਾਈਜ਼ਰੀ ਤਾਂ ਨਹੀਂ ਇਸ਼ੂ ਕਰਦੇ, ਪਰ ਕਹਿੰਦੇ ਵੀ ਜਿਹੜੀ ਜਗ੍ਹਾ ਤੋਂ ਤੁਸੀਂ ਦੂਸਰੀ ਜਗ੍ਹਾ ਜਾ ਰਹੇ, ਜੇ ਉੱਥੇ ਕਰੋਨਾ ਵਾਇਰਸ ਦੇ ਜ਼ਿਆਦਾ ਕੇਸ ਆ ਅਤੇ ਤੁਹਾਨੂੰ ਕਰੋਨਾ ਵਾਇਰਸ ਹੋਣ ਦੇ ਚਾਂਸਸ ਜ਼ਿਆਦਾ ਆ। ਸੋ ਉਹਨਾਂ ਨੇ ਇਹ ਵੀ ਕਿਹਾ ਵੀ ਵਿਦਇਨ ਜੇ ਤੁਸੀਂ US ਇੱਕ ਸਟੇਟ ਤੋਂ ਦੂਜੀ ਸਟੇਟ ਜਾਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਵੀ ਜਾਣਾ ਆ, ਜੇ ਤੁਹਾਨੂੰ ਜ਼ਰੂਰਤ ਨਹੀਂ ਫਿਰ ਉੱਥੇ ਨਾ ਜਾਓ। ਇਹ ਜਿਹੜੀ ਆ ਸੈਂਟਰ ਫਾਰ ਡਿਸੀਜ਼ ਕੰਟਰੋਲ ਅਤੇ ਪ੍ਰੀਵੈਂਸ਼ਨ, ਉਹਨਾਂ ਨੇ ਆਪਣੀ ਜਿਹੜੀ ਗਾਈਡਲਾਈਨਸ ਆ ਉਹ ਇਸ਼ੂ ਕੀਤੀ ਹੈਗੀ ਆ। ਇੱਕ ਗੱਲ ਹੋਰ ਰਾਜਕਨਵੀਰ ਸਿੰਘ ਜੀ ਕਰਨੀ ਆ ਵੀ ਅੱਜ ਬਹੁਤ ਸਾਰੀਆਂ ਜਿਹੜੀਆਂ ਇੰਟਰਨੈਟ ਕੰਪਨੀਆਂ ਉਹਨਾਂ ਨੇ ਇਹ ਕਿਹਾ ਵੀ ਜੇ ਤੁਸੀਂ ਬਿੱਲ ਲੇਟ ਵੀ ਦਓਗੇ 2-2 ਮਹੀਨੇ ਤਾਂ ਅਸੀਂ ਫੀਸ ਨਹੀਂ ਚਾਰਜ ਕਰਾਂਗੇ। ਏਅਰਲਾਈਨਸ ਜਿਹੜੀਆਂ ਹੈਗੀਆਂ ਆ ਬਹੁਤ ਸਾਰੀਆਂ, ਉਹਨਾਂ ਨੇ ਇਹ ਕਿਹਾ ਆ ਵੀ ਜੇ ਤੁਸੀਂ ਫਲਾਈਟ ਚੇਂਜ ਕਰਦੇ ਆ ਜਾਂ ਡਿਲੇ ਕਰਦੇ ਆ ਅਸੀਂ ਫੀਸ ਵੇਵ ਕਰਾਂਗੇ ਜਾਂ ਘੱਟ ਕਰਾਂਗੇ। ਪਰ ਬੜੀ ਮਾੜੀ ਗੱਲ ਆ ਵੀ ਆਪਾਂ ਨੂੰ ਕਾਲਾਂ ਆਈਆਂ ਵੀ ਕਈ ਪੰਜਾਬੀ ਜਿਹੜੇ ਟਰੈਵਲ ਏਜੰਸੀਜ਼ ਹੈਗੀਆਂ ਆ $400, $500 ਜਿਹੜੇ ਆ ਕੈਂਸਲੇਸ਼ਨ ਫੀਸ ਚਾਰਜ ਕਰ ਰਹੇ ਹੈਗੇ ਆ ਏਅਰਲਾਈਨ ਦੇ, ਜੇ ਟਿਕਟ ਉਹ ਕੋਈ ਐਕਸਟੈਂਡ ਕਰ ਰਿਹਾ ਹੈਗਾ ਜਾਂ ਕੋਈ ਚੇਂਜ ਕਰ ਰਿਹਾ ਹੈਗਾ। ਹੁਣ ਤੁਸੀਂ ਦੇਖੋ ਵੀ ਜਦੋਂ ਇੰਡੀਆ ਵਾਲਿਆਂ ਨੇ ਕਹਿ ਦਿੱਤਾ ਵੀ ਅਸੀਂ ਕਿਸੇ ਨੂੰ ਐਂਟਰ ਨਹੀਂ ਹੋਣ ਦੇਣਾ ਅਨਲੈਸ ਤੁਸੀਂ ਇੰਡੀਆ ਦੇ ਸਿਟੀਜ਼ਨ ਹੈਗੇ ਆ, ਅਤੇ ਫਿਰ ਤੁਹਾਨੂੰ ਫਲਾਈਟ ਤਾਂ ਕੈਂਸਲ ਹੀ ਕਰਨੀ ਪਊਗੀ ਨਾ ਜਾਂ ਐਕਸਟੈਂਡ ਕਰਨੀ ਪਊਗੀ। ਸੋ ਪਲੀਜ਼ ਤੁਸੀਂ ਮੈਂ ਕੱਲ੍ਹ ਵੀ ਸੁਜੈਸ਼ਨ ਦਿੱਤਾ ਸੀ ਜਿਹੜੇ ਕਾਲਰ ਜਿਨ੍ਹਾਂ ਨੇ ਕਾਲਸ ਕੀਤੀਆਂ ਸੀ ਵੀ ਡਾਇਰੈਕਟਲੀ ਤੁਸੀਂ ਏਅਰਲਾਈਨ ਦੇ ਨਾਲ ਗੱਲ ਕਰੋ। ਹੋ ਸਕਦਾ ਤੁਹਾਨੂੰ ਜਿਹੜੇ ਵਿੱਚ ਵਾਲੇ ਆ ਉਹੀ ਨਾ ਪੈਸੇ ਰਗੜਦੇ ਹੋਣ। ਸੋ ਕਿਉਂਕਿ ਅਮਰੀਕਾ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਏਅਰਲਾਈਨਸ ਹੈਗੀਆਂ ਆ ਉਹਨਾਂ ਨੇ ਜਿਹੜੀ ਫੀਸ ਮਾਫ ਕਰਤੀ ਹੈ। ਲੈਜ਼ੈਂਟ ਏਅਰ, ਅਮਰੀਕਨ ਏਅਰਲਾਈਨ ਉਹਨਾਂ ਨੇ ਵੇਵ ਕਰ ਦਿੱਤੀ ਹੈਗੀ ਆ। ਡੈਲਟਾ ਏਅਰਲਾਈਨ ਨੇ ਜਿਹੜੀ ਆ ਮਾਰਚ 1 ਤੋਂ ਲੈ ਕੇ ਅਪ੍ਰੈਲ 30 ਤੱਕ ਕਿਸੇ ਤਰ੍ਹਾਂ ਦੀ ਵੀ ਜੇ ਚੇਂਜ ਵਗੈਰਾ ਆ ਉਹ ਕੋਈ ਉਹਦੇ 'ਤੇ ਫੀਸ ਨਹੀਂ ਲੈਣਗੇ। ਫਰੰਟੀਅਰ ਏਅਰਲਾਈਨਸ ਨੇ, ਜੈਟ ਬਲੂ ਏਅਰਵੇਜ਼ ਨੇ, ਯੂਨਾਈਟਿਡ ਏਅਰਲਾਈਨ ਨੇ। ਸੋ ਇਹ ਜਿਹੜੀਆਂ USA ਦੇ ਵਿੱਚ ਜਿਹੜੀਆਂ ਏਅਰਲਾਈਨਸ ਹੈਗੀਆਂ ਆ ਉਹਨਾਂ ਨੇ ਜਿਹੜੀਆਂ ਫੀਸ ਆ ਉਹ ਮਾਫ ਕਰ ਦਿੱਤੀ ਜੇ ਤੁਸੀਂ ਫਲਾਈਟ ਚੇਂਜ ਕਰਦੇ ਆ ਜਾਂ ਕੈਂਸਲ ਕਰਦੇ ਹੈਗੇ ਆ। ਸੋ ਇੱਕ ਵਾਰੀ ਜ਼ਰੂਰ ਪਲੀਜ਼ ਮੇਕ ਸ਼ੋਰ ਕਰ ਲਓ, ਕਿਉਂਕਿ ਜਿਸ ਤਰ੍ਹਾਂ ਦੱਸਿਆ ਸੀ ਵੀ ਆਪਾਂ ਪ੍ਰਾਈਸ ਗੌਜਿੰਗ ਦੀ ਗੱਲ ਕੀਤੀ ਸੀ ਕੱਲ੍ਹ, ਸੋ ਹੁਣ ਇਹ ਨਵੀਂ ਗੱਲ ਪਤਾ ਲੱਗੀ ਹੈਗੀ ਆ। ਸੋ ਇਹ ਮਾੜੀ ਗੱਲ ਹੈਗੀ ਆ। ਸੋ ਬਿਲਕੁਲ ਸਹੀ ਜਿਹੜਾ ਆ ਉਨੀ ਹੀ ਫੀਸ ਚਾਰਜ ਕਰਨੀ ਚਾਹੀਦੀ ਆ। ਸੋ ਆਪਣੇ ਬੰਦਿਆਂ ਨੂੰ ਵੀ ਡਾਇਰੈਕਟਲੀ ਜਿਹੜਾ ਏਅਰਲਾਈਨ ਨੂੰ ਕਾਲ ਕਰਕੇ ਪਤਾ ਕਰਨਾ ਚਾਹੀਦਾ ਆ। ਜੀ ਬਿਲਕੁਲ। ਫੋਰਡ ਅਤੇ GM ਜਿਹੜੇ ਆ ਉਹਨਾਂ ਨੇ ਆਪਣੇ ਜਿਹੜੇ ਵਰਕਰਸ ਆ, ਇੰਪਲੋਈਜ਼ ਆ, ਉਹਨਾਂ ਨੂੰ ਆਖਿਆ ਵੀ ਜਿਨ੍ਹਾਂ ਦਾ ਕੰਮ ਘਰੋਂ ਹੋ ਸਕਦਾ ਆ
ਉਹ ਘਰੋਂ ਬੈਠ ਕੇ ਹੀ ਕੰਮ ਕਰਨ, ਪਰ ਉਹਨਾਂ ਨੇ ਜਿਹੜੇ ਫੈਕਟਰੀ ਵਰਕਰਸ ਹੈਗੇ ਆ, ਜਿਹੜੇ ਅਸੈਂਬਲੀ ਲਾਈਨ ਦੇ ਉੱਤੇ ਕੰਮ ਕਰਦੇ, ਉਹਨਾਂ ਦੇ ਪ੍ਰਤੀ ਕੋਈ ਜਿਹੜੇ ਦਿਸ਼ਾ ਨਿਰਦੇਸ਼ ਆ ਅਜੇ ਜਿਹੜੇ ਉਸ ਦੇ ਬਾਰੇ ਜਾਣਕਾਰੀ ਉਹ ਨਹੀਂ ਦਿੱਤੀ। ਸੋ ਇਹ ਕਹਿੰਦੇ ਵੀ ਮਿਸ਼ੀਗਨ ਦੇ ਵਿੱਚ ਜਿੰਨੇ ਵੀ ਇਹ ਜਿਹੜੇ ਆਟੋਮੇਕਰਸ ਹੈਗੇ ਆ, ਜਦੋਂ ਹੁਣ ਉੱਥੇ ਕਨਫਰਮਡ ਜਿਹੜੇ ਕੇਸਿਸ ਜਿਹੜੇ ਉਹ ਆਏ ਹੈਗੇ ਆ, ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਇਹ ਦਿਸ਼ਾ ਨਿਰਦੇਸ਼ ਜਾਰੀ ਕੀਤੇ ਆ। ਫੋਰਡ ਮੋਟਰ ਨੇ ਤੇ ਜਨਰਲ ਮੋਟਰਸ ਨੇ ਆਪਣੇ EMPLOYEES ਨੂੰ, ਜਿਨ੍ਹਾਂ ਦਾ ਕਹਿੰਦੇ ਆ ਵੀ ਘਰੋਂ ਬੈਠ ਕੇ ਤੁਸੀਂ ਕੰਮ ਕਰ ਸਕਦੇ ਹੋ, ਉਹ ਤੁਸੀਂ ਘਰੋਂ ਹੀ ਕਰੋ, ਪਰ ਫੈਕਟਰੀ ਵਰਕਰਸ ਦੇ ਲਈ ਜਿਹੜਾ ਉਹਨਾਂ ਨੇ ਨਹੀਂ ਆਖਿਆ। ਕੁੱਲ 1,90,000 ਜਿਹੜੇ EMPLOYEES ਹੈਗੇ ਆ ਫੋਰਡ ਦੇ, ਤੇ ਸੋ ਇਸ ਤਰੀਕੇ ਦੇ ਨਾਲ ਜਿਹੜੇ GM ਦੇ ਆ ਉਹ 1,68,000 ਜਿਹੜੇ EMPLOYEE ਆ ਉਹ ਹੈਗੇ ਨੇ। ਸੋ ਦੇਖਦੇ ਹਾਂ ਵੀ ਇਸ ਦੇ ਨਾਲ ਦੇਖੋ ਇਹ ਚੀਜ਼ਾਂ ਜਦੋਂ ਲੋਕਾਂ ਨੇ ਰੋਡਸ ਦੇ ਉੱਤੇ ਨਹੀਂ ਹੋਣਾ ਤੇ ਬਹੁਤ ਸਾਰੀਆਂ ਚੀਜ਼ਾਂ ਦੇ ਉੱਤੇ ਜਿਹੜਾ ਇਸ ਦਾ ਅਸਰ ਆ ਉਹ ਪੈਂਦਾ ਹੈਗਾ ਆ। ਸੋ ਸੈਨ ਡਿਏਗੋ ਯੂਨੀਫਾਈਡ ਸਕੂਲ ਡਿਸਟ੍ਰਿਕਟ ਸਕੂਲ ਵੀ ਕਹਿੰਦੇ ਆ ਵੀ ਕਰੋਨਾ ਵਾਇਰਸ ਦੇ ਡਰ ਦੇ ਕਰਕੇ ਉਹ ਬੰਦ ਹੋ ਰਹੇ ਨੇ। ਇੱਕ ਸਾਡੇ ਵੀਰ ਕਮੈਂਟ ਕਰ ਰਹੇ ਨੇ, ਕਹਿੰਦੇ ਵੀ ਉਹਨਾਂ ਦੇ ਪ੍ਰਾਈਸ ਗੋਜਿੰਗ ਦੀ ਉਹ ਗੱਲ ਆ, ਕਹਿੰਦੇ ਆਟੇ ਦਾ ਬੈਗ $30 ਦੇ ਵਿੱਚ ਜਿਹੜਾ ਉਹਨਾਂ ਨੂੰ ਜਿਹੜਾ ਉਹ ਮਿਲਿਆ ਆ। ਇਹਦੇ ਵਿੱਚ ਦੋ ਚੀਜ਼ਾਂ ਨੇ, ਇੱਕ ਤਾਂ ਚਲੋ ਜਿਹੜੇ ਇਹ ਕਰ ਰਹੇ ਨੇ ਇਹ ਤਾਂ ਬਹੁਤ ਮਾੜੀ ਗੱਲ ਆ, ਇਹ ਚੰਗੀ ਗੱਲ ਨਹੀਂ ਆ। ਇਸ ਤੋਂ ਜਿਹੜਾ ਆ ਲੋਕਾਂ ਨੂੰ ਪਰਹੇਜ਼ ਜਿਹੜਾ ਆ ਉਹ ਕਰਨਾ ਚਾਹੀਦਾ, ਇਸ ਮੌਕੇ ਦੇ ਉੱਤੇ ਹਿਊਮੈਨਿਟੀ ਦੇ ਨਾਲ ਖੜਨਾ ਚਾਹੀਦਾ ਆ। ਤੇ ਦੂਜੇ ਪਾਸੇ ਲੋੜੋਂ ਵੱਧ ਚੀਜ਼ਾਂ ਜਿਹੜੀਆਂ ਉਹ ਨਾ ਖਰੀਦੋ, ਜਿਨ੍ਹਾਂ ਦੀ ਚੀਜ਼ ਜਿਨ੍ਹਾਂ ਨੂੰ ਨਹੀਂ ਹੈਗੀ, ਕਿਉਂਕਿ ਕਈ ਜਿਹੜੇ ਲੋੜਵੰਦ ਉਹ ਵਿਚਾਰੇ ਰਹਿ ਜਾਂਦੇ ਆ। ਜੇ ਤੁਸੀਂ ਘਰ ਦੇ ਵਿੱਚ 3-3 ਆਟੇ ਦੇ ਬੈਗ ਰੱਖ ਲਏ ਆ ਤੇ ਤੁਸੀਂ ਕਰਨਾ ਕੀ ਆ, ਬਾਅਦ 'ਚ ਤੁਸੀਂ ਮੋੜਨ ਜਾਣਾ, ਫਿਰ ਤੁਹਾਡੀ ਬਹਿਸ ਹੋਣੀ ਆ ਉਹਨਾਂ ਦੇ ਨਾਲ। ਸੋ ਇਹ ਦੋਨੋਂ ਪਾਸੇ ਜਿਹੜੀ ਉਹ ਗੱਲ ਜਾਂਦੀ ਆ। ਸੋ ਪਲੀਜ਼ ਮੇਕ ਸ਼ੋਰ ਕਰੋ ਜਿੰਨੀ ਚੀਜ਼ ਤੁਹਾਨੂੰ ਚਾਹੀਦੀ ਆ ਉਨੀਆਂ ਕੁ ਹੀ ਚੀਜ਼ਾਂ ਤੁਸੀਂ ਉਹ ਲੈ ਕੇ ਤੁਸੀਂ ਜਾਓ। ਦੋਨੋਂ ਚੀਜ਼ਾਂ ਦਾ ਜਿਹੜਾ ਖਿਆਲ ਆ ਉਹ ਰੱਖੋ। ਇੱਕ ਤਾਂ ਕਸਟਮਰ ਉਨੀ ਚੀਜ਼ ਖੜੇ ਜਿੰਨਾ ਜਿਹੜਾ ਤੁਹਾਨੂੰ ਜ਼ਰੂਰਤ ਆ, ਤੇ ਦੂਜਾ ਭਾਈ ਜਿਹੜੇ ਵੇਚ ਰਹੇ ਹੋ ਅਜਿਹੇ ਮੌਕੇ ਦੇ ਉੱਤੇ ਲੋਕਾਂ ਦਾ ਖੂਨ ਨਾ ਜਿਹੜਾ ਚੂਸੋ। ਇਹ ਚੀਜ਼ ਕੋਈ ਚੰਗੀ ਨਹੀਂ ਹੈਗੀ। ਤੁਹਾਡਾ ਇੱਥੇ ਜਿਹੜਾ ਵਾਧਾ ਘਾਟਾ ਜਿਹੜਾ ਤੁਸੀਂ ਕਰੀ ਜਾਂਦੇ ਆ ਨਾ, ਇੱਥੇ ਹੀ ਜਿਹੜਾ ਉਹ ਨਿਕਲ ਜਾਣਾ। ਇਹ ਮਾੜੀ ਗੱਲ ਆ। ਲੋਕਾਂ ਨੇ ਬਾਅਦ 'ਚ ਤੁਹਾਡੇ ਸਟੋਰਾਂ ਦੇ ਵੱਲ ਨੂੰ ਮੂੰਹ ਨਹੀਂ ਕਰਨਾ ਵੀ ਇਹ ਦੇਖੋ ਇੰਨਾ ਰਗੜਦੇ ਸੀਗੇ ਜਦੋਂ ਲੋਕਾਂ ਨੂੰ ਜ਼ਰੂਰਤ ਸੀਗੀ। ਜਿਹੜੀ ਤਾਂ ਚੀਜ਼ ਕੋਈ ਹੈਗੀ ਆ, ਮੰਨ ਲਓ ਵੀ ਕੋਈ ਸੈਨੇਟਰੀ ਜਾਂ ਕੋਈ ਦਵਾਈ ਆ ਜਾਂ ਉਹ ਤਾਂ ਸਮਝ ਸਕਦੇ ਆ ਵੀ ਹੈ ਨਾ ਸ਼ਾਰਟ ਆ। ਸੋ ਇਹ ਆਟੇ ਦਾ ਤਾਂ ਕੋਈ ਲੈਣਾ ਦੇਣਾ ਨਹੀਂ ਕਰੋਨਾ ਵਾਇਰਸ ਨਾਲ। ਸੋ ਇਸੇ ਤਰ੍ਹਾਂ ਇੱਕ ਤਾਂ ਕਰੋਨਾ ਵਾਇਰਸ ਨੇ ਵਕਤ ਪਾਇਆ ਪੂਰੀ ਦੁਨੀਆ ਨੂੰ, ਤੇ ਦੂਜਾ ਜਿਹੜੇ ਆ ਸਾਊਦੀ ਅਰੇਬੀਆ ਵਾਲਿਆਂ ਨੇ, ਉਹਨਾਂ ਨੇ ਜਿਹੜੀ ਆਇਲ ਦੀ ਪ੍ਰਾਈਸ ਹੈਗੀ ਆ ਉਹ ਫਲੱਡ ਕਰ ਦਿੱਤੀ, $25 ਕਰ ਦਿੱਤੀ ਪਰ ਬੈਰਲ। ਸੋ ਉਹਨਾਂ ਦੀ ਰਸ਼ੀਆ ਵਾਲਿਆਂ ਦੇ ਨਾਲ ਹੁਣ ਕਾਫੀ ਖੁੰਦਕ ਚੱਲ ਰਹੀ ਹੈਗੀ ਆ। ਰਸ਼ੀਆ ਦੀ ਬਹੁਤ ਵੱਡੀ ਜਿਹੜੀ ਰਿਫਾਈਨਰੀ ਆ, ਰਗੜ ਅਮਰੀਕਾ ਵਾਲੇ ਹੋ ਜਾਣੇ ਇਹਦੇ ਵਿੱਚ ਸਾਰੇ। ਬਿਲਕੁਲ। ਸੋ ਹੁਣ ਪਰ ਮੈਂ ਇਹ ਹੈਰਾਨ ਆ ਰਾਜਕਮਵੀਰ ਸਿੰਘ ਜੀ ਵੀ ਦੇਖੋ $25 ਪਰ ਬੈਰਲ ਨੂੰ ਗੈਸ ਹੋ ਗਈ ਆ, ਰਾਈਟ। ਪਰ ਜਿਹੜੀ ਗੈਸ ਸਟੇਸ਼ਨਾਂ ਤੇ ਇੰਨਾ ਜ਼ਿਆਦਾ ਜਿਹੜਾ ਫਰਕ ਨਹੀਂ ਪਿਆ ਹੈਗਾ। ਵੇਖਿਓ ਜਦੋਂ 50-60 ਦੇ ਉੱਤੇ ਜਾਣੀ ਇਹਨਾਂ ਨੇ ਝੱਟ $4 ਨੂੰ ਕਰ ਦੇਣੀ ਹੈ। ਇਹ ਬੜੇ ਚਲਾਕ ਨੇ ਜਿੰਨੇ ਗੈਸ ਸਟੇਸ਼ਨ ਵਾਲੇ ਹੁੰਦੇ ਆ। ਇਹ ਹਰ ਇੱਕ ਪਾਸੇ ਇਹ ਹਾਲ ਹੈ ਦੁਨੀਆ ਦੇ ਵਿੱਚ, ਕਿਤੇ ਵੀ ਚੱਲ ਜਾਓ। ਜਦੋਂ ਕਿਸੇ ਕੱਚੀ ਚੀਜ਼ ਦੀ ਤੇਲ ਦੀ ਜਾਂ ਕੀਮਤ ਘਟਦੀ ਹੈ ਉਦੋਂ ਨਹੀਂ ਜਲਦੀ ਗੈਸ ਸਟੇਸ਼ਨਾਂ ਦੇ ਉੱਤੇ ਘਟਦੀ। ਜਦੋਂ ਵੱਧਦੀ ਹੈ ਤੇ ਉਹ ਰਾਤੋਂ ਰਾਤ ਹੀ ਜਿਹੜੀ ਉਹ ਨਾਲ ਦੇ ਨਾਲ ਉਹ ਵਧਾ ਦਿੰਦੇ ਜੀ, ਮਹਿੰਗੀ ਹੋ ਗਈ ਤੇ ਹੁਣ ਸਸਤੀ ਵਾਲੀ ਜਿਹੜੀ ਆ ਉਹ ਉਸ ਟਾਈਮ ਦੇ ਉੱਤੇ ਉਹ ਕਰ ਦੇਣੀ ਆ। ਇਹ ਤਾਂ ਹਮੇਸ਼ਾ ਹੀ ਕੈਪੀਟਲਿਸਟ ਦੁਨੀਆ ਦੇ ਵਿੱਚ ਜਿਹੜਾ ਆ ਇੱਦਾਂ ਹੀ ਚੱਲਦਾ ਆ। ਵਾਇਰਸ ਦੀ ਜਿਹੜੀ ਹੈ ਜੀ ਅਜੇ ਤੱਕ ਕੋਈ ਦਵਾਈ ਹਾਲ ਦੀ ਘੜੀ ਤਾਂ ਜਿਹੜੀ ਉਹ ਨਹੀਂ ਹੈਗੀ, ਪਰ ਇੱਦਾਂ ਘਬਰਾਉਣ ਦੀ ਜ਼ਰੂਰਤ ਨਹੀਂ ਆ। ਇਹ ਇੰਨਾ ਜ਼ਿਆਦਾ ਮਾਰੂ ਵਾਇਰਸ ਨਹੀਂ ਆ ਵੀ ਜਿਹਨੂੰ ਲੱਗ ਗਿਆ ਤਾਂ ਉਹ ਸਮਝੋ ਗਿਆ ਹੀ ਗਿਆ। 66,000 ਤੋਂ ਵੱਧ ਲੋਕ ਜਿਹੜੇ ਆ ਜਿੰਨੇ ਪੀੜਤ ਹੋਏ ਸੀ ਇਸ ਵਾਇਰਸ ਦੇ ਨਾਲ, ਉਹ ਰਿਕਵਰ ਵੀ ਜਿਹੜੇ ਉਹ ਕਰ ਗਏ ਨੇ। ਕਹਿੰਦੇ ਪੈਨਿਕ ਨਹੀਂ ਕਰਨਾ। ਸਭ ਤੋਂ ਵੱਡੀ ਜਿਹੜੀ ਗੱਲ ਆ, ਜਿੰਨਾ ਜ਼ਿਆਦਾ ਸਟ੍ਰੈਸ ਲਓਗੇ, ਜਿੰਨਾ ਜ਼ਿਆਦਾ ਪੈਨਿਕ ਕਰੋਗੇ, ਇਹਨੇ ਤੁਹਾਨੂੰ ਓਨਾ ਹੀ ਜ਼ਿਆਦਾ ਜਿਹੜਾ ਹੋਰ ਬਿਮਾਰ ਜਿਹੜਾ ਉਹ ਕਰੀ ਜਾਣਾ। ਹਾਂ, ਜਿਨ੍ਹਾਂ ਨੂੰ ਆਲਰੇਡੀ ਕੋਈ ਹੋਰ ਬਿਮਾਰੀਆਂ ਹੈਗੀਆਂ ਉਹਨਾਂ ਦੇ ਉੱਤੇ ਜਿਹੜਾ ਆ ਉਹ ਜ਼ਿਆਦਾ ਅਸਰ ਜਿਹੜੀਆਂ ਇਹ ਬਿਮਾਰੀਆਂ ਉਹ ਕਰ ਰਹੀਆਂ ਨੇ। ਕਾਫੀ ਸਰੋਤੇ ਕਾਲ ਵੀ ਕਰ ਰਹੇ ਆ। ਮਾਫੀ ਚਾਹੁੰਦੇ ਹਾਂ ਕਿਉਂਕਿ ਸਮਾਂ ਜਿਹੜਾ ਆਪਣੇ ਕੋਲ ਜਿਹੜਾ ਇੰਨਾ ਨਹੀਂ ਹੈਗਾ। ਕੱਲ੍ਹ ਨੂੰ ਆਪਾਂ ਜਿਹੜੇ ਜ਼ਰੂਰ ਦੇ ਪ੍ਰੋਗਰਾਮ ਦੇ ਵਿੱਚ ਟਰਾਈ ਕਰਾਂਗੇ ਵੀ ਤੁਹਾਡੀਆਂ ਕਾਲਸ ਵੀ ਜਿਹੜੀਆਂ ਉਹ ਲਈਆਂ ਜਾਣ, ਤੁਸੀਂ ਵੀ ਆਪਣੇ ਜਿਹੜੇ ਵਿਚਾਰ ਉਸ ਟਾਈਮ ਦੇ ਉੱਤੇ ਜਿਹੜੇ ਉਹ ਦੱਸ ਸਕੋਗੇ। ਹੁਣ ਹਰਜੋਤ ਸਿੰਘ ਜੀ ਆਪਣੇ ਜਿਹੜੇ ਪ੍ਰੋਗਰਾਮ ਆ ਉਸ ਨੂੰ ਜਿਹੜਾ ਆਪਾਂ ਇੱਥੇ ਹੀ ਜਿਹੜਾ ਸਮਾਪਤ ਕਰਦੇ ਹਾਂ ਜੀ। ਬਿਲਕੁਲ, ਆਪਾਂ ਸ਼ਾਮ ਨੂੰ ਫਿਰ ਜਿਹੜਾ ਤੁਹਾਨੂੰ ਅਪਡੇਟ ਕਰਾਂਗੇ ਆਫਟਰਨੂਨ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਕੀ ਕਹਿੰਦੇ ਹੈਗੇ ਆ, ਪਲੱਸ ਹੋਰ ਕੀ ਟਿਪਸ ਆਪਾਂ ਥੋੜ੍ਹੀ ਬਹੁਤੀਆਂ ਜਿਹੜੀਆਂ ਖਾਸ ਕਰਕੇ ਜਿਹੜੇ ਗੁਰੂ ਘਰਾਂ ਨੂੰ ਆਪਣੇ ਜਾਂਦੇ ਹੈਗੀ ਸੰਗਤ ਉਹਦੇ ਬਾਰੇ ਦੱਸਾਂਗੇ ਜੀ। ਤੇ ਹੁਣ ਆਪਾਂ ਜਿਹੜੇ ਇੱਥੇ ਅੱਜ ਦੇ ਪ੍ਰੋਗਰਾਮ ਨੂੰ ਜਿਹੜਾ ਸਮਾਪਤ ਕਰਦੇ ਹਾਂ। ਮੇਰੇ ਰਾਜਕਨਵੀਰ ਸਿੰਘ ਤੇ ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।